ਹੁਣ ਇਹ ਜਿਹੜੀ ਕਿਰਾੜ ਮਿਲਦੀ ਹੈ, ਭੜਕ ਮਿਲਦੀ ਹੈ, ਮਾਣ ਲਾਭ ਦੀ ਮਿਲਦੀ ਹੈ, ਜਿਹੜੀ ਕਿ ਗੁਲਾਮੀ ਨੂੰ ਪਿਆਰ ਕਰਦੀ ਹੈ, ਗੁਲਾਮੀ ਨੂੰ ਕਬੂਲਦੀ ਹੈ, ਇਹ ਲਾਈਨ ਹਜ਼ਾਰਾਂ ਸਾਲਾਂ ਤੋਂ ਉਸ ਖਿੱਤੇ ਦੇ ਵਿੱਚ ਬਹੁਤਿਆਂ ਨੇ ਕਬੂਲੀ ਹੋਈ ਸੀ। ਪੋਲੈਂਡ, ਯੂਕਰੇਨ ਦੇ ਉਸ ਕਾਰਨਰ ਦੇ ਉੱਤੇ ਕੈਂਪ ਲਾਇਆ ਹੋਇਆ, ਜਿੱਥੇ ਪਿਛਲੇ ਲਗਭਗ 47 ਦਿਨ ਇਸ ਵਾਰ ਨੂੰ ਹੋ ਚੁੱਕੇ ਨੇ। 11 ਮਿਲੀਅਨ ਤੋਂ ਜ਼ਿਆਦਾ ਰੈਫਿਊਜੀ, ਜਿਨ੍ਹਾਂ 5 ਮਿਲੀਅਨ ਤੋਂ ਜ਼ਿਆਦਾ ਬੱਚੇ ਨੇ, ਉਹਨਾਂ ਨੇ ਕ੍ਰਾਸ ਕੀਤਾ ਹੈ। ਔਰ ਉਹ ਨਿਸ਼ਾਨ ਸਾਹਿਬ ਜਿੱਥੇ ਲਹਿਰਾ ਰਹੇ ਹੈ, ਮੈਂ BBC ਦਾ ਇੰਟਰਨੈਸ਼ਨਲ ਨਿਊਜ਼ ਸਰਵਿਸ ਦਾ ਇੰਟਰਵਿਊ ਦੇਖ ਰਿਹਾ ਸੀ, ਤੇ ਉਹ ਇੰਟਰਵਿਊ ਕਰ ਰਹੇ ਨੇ ਯੂਨਾਈਟਿਡ ਸਟੇਟਸ ਦੇ ਵਲੰਟੀਅਰ ਨੂੰ। ਕਹਿੰਦੇ ਨੇ ਤੁਸੀਂ ਅਮਰੀਕਾ ਦੇ ਰਹਿਣ ਵਾਲੇ ਹੋ, ਤੁਹਾਡਾ ਇੱਥੇ ਕੀ ਲਾਗਾ ਦੇ ਗਏ? ਉਹ ਕਹਿ ਰਹੇ ਨੇ ਅਸੀਂ ਘੱਲੂਘਾਰਿਆਂ ਨੂੰ ਆਪਣੇ ਪਿੰਡੇ ਤੇ ਹਿੰਡਾਇਆ ਹੋਇਆ, ਅਸੀਂ ਇਸ ਪੀੜ ਨੂੰ ਸਮਝਦੇ ਹਾਂ। ਸਾਡੇ ਗੁਰੂ ਨੇ ਨਿਮਾਣਿਆਂ ਨਿਤਾਣਿਆਂ ਦੇ ਲਈ ਆਵਾਜ਼ ਚੁੱਕੀ ਸੀ। ਸਾਡੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਪਿਆਰੀ। ਸਾਡੇ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਨੇ, ਸਰਦਾਰੀ ਨਾ ਰਹੀ ਕਦਾਨੇ, तेरे ही को सरदार बनाऊं तो मैं गोविंद से नाम पाऊं। ये साडा फर्ज है, ਅਸੀਂ ਕੋਈ एहसान नहीं कर रहे, ਅਸੀਂ ਇਹ ਇਨਸਾਨੀਅਤ ਨੂੰ ਪਰਨਾਈ ਹੋਈ ਕੌਮ ਹੈ। ਸਾਨੂੰ ਉਦਾਸ ਹੋਣ ਦੀ ਲੋੜ ਨਹੀਂ ਹੈ। ਜਿਵੇਂ ਡਾਕਟਰ ਚੀਮਾ ਨੇ ਕਿਹਾ, ਬੇਸ਼ੱਕ ਦੁਨੀਆ ਦੇ 193 ਮੁਲਕ ਨੇ, ਸਾਡਾ ਕੋਈ ਮੁਲਕ ਨਹੀਂ ਹੈ, ਪਰ ਇਹਦੇ ਬਾਵਜੂਦ ਆ ਕੋਵਿਡ-19 ਦਾ ਕ੍ਰਾਈਸਿਸ, ਪਰ ਇਹਨਾਂ 2 ਵਰਿਆਂ ਦੇ ਕ੍ਰਾਈਸਿਸ ਦੇਖੋ ਸਿੱਖੀ ਕਿਵੇਂ ਜਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ, ਤਾਂ ਬੈਸਟ ਆਫ ਦਾ ਸਿੱਖੀ ਕੰਮ ਕੋਵਿਡ ਦੇ ਚੱਲਦੇ ਆ। ਕੋਈ ਕਿਸੇ ਨੂੰ ਕਹਿ ਨਹੀਂ ਗਿਆ, ਕੋਈ ਸਾਡੀ ਸੈਂਟਰਲ ਅਥਾਰਟੀ ਨਹੀਂ ਸੀ, ਕੋਈ ਅਕਾਲ ਤਖਤ ਤੋਂ ਆਦੇਸ਼ ਨਹੀਂ ਆਇਆ ਕਿ ਇਹ ਕਰੋ। ਜਿੱਥੇ ਜਿੱਥੇ ਸਿੱਖ ਸੀ, ਜਿੱਥੋਂ ਸੂਰਜ ਚੜ੍ਹਦੇ ਈਸਟ ਦੇ ਵਿੱਚ, ਜਾਪਾਨ ਦੇ ਵਿੱਚ, ਤੇ ਜਿੱਥੇ ਸੂਰਜ ਇਸ ਪਲੈਨਟ ਤੇ ਸੈੱਟ ਹੁੰਦਾ ਹੈ ਵੈਨਕੂਵਰ ਦੇ ਵਿੱਚ, ਹਰ ਸਿੱਖ ਨੇ ਸੋਚਿਆ ਮੈਂ ਕੁਝ ਕਰਨਾ ਹੈ। ਤੁਹਾਡੇ ਗੁਰਦੁਆਰੇ ਸ਼ੈਲਟਰ ਬਣ ਗਏ, ਫੂਡ ਸੈਂਟਰ ਬਣ ਗਏ, ਜਿਹਦੇ ਬਾਰੇ ਕਹਿੰਦੇ ਸੀ ਮੋਦੀ ਹੈ ਉਹ ਮੁਮਕਿਨ ਹੈ। ਮੋਦੀ ਜਹਾਂ ਖੜਾ ਹੋ ਗਿਆ ਕਿਉਂਕਿ ਧੌਣ ਚੋਂ ਇਹ ਕਿਲਾ ਕੱਢਿਆ ਤੇ ਪੰਥ ਨੇ ਕੱਢੇ। 19 ਨਵੰਬਰ ਵਾਲੇ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉਹ ਮਾਫੀ ਮੰਗਦੇ ਤੇ ਉਹ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਰਦੇ। ਸਾਨੂੰ ਪਾਤਸ਼ਾਹੀ ਗੁਰੂ ਨੇ ਦਿੱਤੀ ਹੋਈ ਹੈ। ਗੁਰੂ ਗੋਬਿੰਦ ਪਾਤਸ਼ਾਹ ਨੇ ਫਰਮਾਇਆ ਹੋਇਆ ਹੈ, इन गरीब सिखन को देव पातशाही ये याद रखें हमारी बुराई। बल छुट्यो बंधन पर है, कछु न हो तो उपाय, कहो नानक अब ओट हर, गज ज्यों हो सहाय। बल होआ बंधन छुटे, सब कुछ हो तो उपाय, नानक सब कुछ तुम्हारे हाथ में, तुम ही हो सहाय। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जी, अज का यह दिन खास अहमियत रखते। इतिहास ने देखा 323 वर्ष पहला वो दिन हिमालय श्रृंखला दियां शिवालिक पहाड़ियां की कोट विच तख्त श्री केसगढ़ साहिब के मुकाम को 80,000 के इकट्ठ विचों प्यार के पुतले प्यार नूं परनाए हुए 5 प्यारे गुरु कलगीधर पातशाह की तेग ते परखे गए ते एक नवा इतिहास सिरजिया गया। गुरु ग्रंथ साहिब की बाणी सरोक वारा के नजदीक के एक टाइटल के थले बाणी उस गुरु नानक साहब का सरोक है, जो तो प्रेम खेलन का चाहो, सिर तर तली गली मेरी आओ, इत मार्ग पैर तरीके सिर दीजे कारण कीजे। जे तैनू प्यार की खेड खेडण का शौक है तो सिर नूं गली ते रख ले ते मेरी गली विच आ जा। इस रस्ते ते जिसने भी पैर पाया उसने सिर दे दिता, पिठ नहीं दिखाई। ते एकदम बाद को अगला श्लोक है, नाल किराड़ा दोस्ती कूड़ा कूड़ी पाए, मरण न जापै मूलिया आवे किसे खाए। ज़ाहिर है दुनिया दे विच एक इश्क हकीकी दे सफर ते सिर नूं पली ते रख के प्यार की घड़ी च पाउण वाले लोग ने,
ਉਹਨਾਂ ਦੇ ਲਈ ਮੁਹੱਬਤ, ਪਿਆਰ, ਆਪਾ ਕੁਰਬਾਨੀ ਇਹ ਜੀਵਨ ਦਾ ਅਰਥ। ਇੱਕ ਵੱਡਾ ਤਬਕਾ ਕਿਰਾੜ ਬਿਰਤੀ ਦਾ ਨਾਂ ਹੈ, ਵਣਕ ਬਿਰਤੀ ਦਾ ਨਾਂ ਹੈ, ਜਿੱਥੇ ਤੁਸੀਂ ਫਾਇਦਾ ਨੁਕਸਾਨ ਦੇਖਦੇ ਹੋ। ਔਰ ਉਸ ਕੈਟਾਗਰੀ 'ਚ ਅੱਜ ਵੀ ਤੁਹਾਨੂੰ ਉਹ ਲੋਕ ਮਿਲ ਜਾਣਗੇ ਜਿਹੜੇ ਕਹਿਣਗੇ ਕਿ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਕਿਹੜੇ ਪਾਸੇ ਕੌਮ ਨੂੰ ਤੋੜ ਦਿੱਤਾ, ਲੱਖਾਂ ਨੌਜਵਾਨ ਮਰਵਾ ਲਏ, ਕੀ ਖੱਟਿਆ। ਹੁਣ ਇਹ ਜਿਹੜੀ ਕਿਰਾੜ ਬਿਰਤੀ ਹੈ, ਵਣਕ ਬਿਰਤੀ ਹੈ, ਮਾਣ ਲਾਭ ਦੀ ਬਿਰਤੀ ਹੈ, ਜਿਹੜੀ ਕਿ ਗੁਲਾਮੀ ਨੂੰ ਪਿਆਰ ਕਰਦੀ ਹੈ, ਗੁਲਾਮੀ ਨੂੰ ਕਬੂਲਦੀ ਹੈ, ਇਹ ਲਾਈਨ ਹਜ਼ਾਰਾਂ ਸਾਲਾਂ ਤੋਂ ਉਸ ਖਿੱਤੇ ਦੇ ਵਿੱਚ ਬਹੁਤਿਆਂ ਨੇ ਕਬੂਲੀ ਹੋਈ ਸੀ। ਬ੍ਰਾਹਮਣਾਂ ਨੇ ਸ਼ਲੋਕ ਘੜਿਆ ਸੀ, ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਉਹ ਕਬੂਲਦੇ ਸਨ ਜੋ ਵੀ ਹੈ। ਉਹਨਾਂ ਗੁਲਾਮੀ ਦੇ ਲੱਛਣਾਂ ਨੂੰ ਗੁਰੂ ਨਾਨਕ ਸਾਹਿਬ ਨੇ ਬੋਲੀ, ਪਹਿਰਾਵਾ, ਰਹਿਣ ਸਹਿਣ, ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ, ਇਹ ਉਹ ਗੁਲਾਮੀ ਨੂੰ ਕਬੂਲਿਆ ਹੋਇਆ ਸੀ। ਨੀਰ ਵਸਤਰ ਪਹਿਨ ਹੋਇਆ ਪ੍ਰਵਾਨ, ਵਿਦੇਸ਼ ਭਾਨ ਲੈ ਪੂਜਾ ਕੁਰਾਨ, ਭਾਗਿਆ ਦਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਪਹਿਰਾਵਾ ਵੀ ਔਰ ਖੁਰਾਕ ਵੀ ਕਬੂਲੀ ਹੋਈ ਸੀ। ਤੇ ਗੁਰੂ ਨਾਨਕ ਸਾਹਿਬ ਦਾ ਮੈਸੇਜ, ਔਰ ਮੈਂ ਸਮਝਦਾ ਹੈ ਕਿ ਜਿਸ ਖੂਬਸੂਰਤ ਅੰਦਾਜ਼ ਡਾਕਟਰ ਇਕਬਾਲ ਕਰਾਮਤ ਚੀਮਾ ਜੀ ਨੇ ਸਿੱਖੀ ਦੇ ਕੇਸ ਨੂੰ ਯੂਨੀਵਰਸਲਿਜ਼ਮ, ਹਿਊਮੈਨਿਟੇਰੀਅਨਿਜ਼ਮ ਤੇ ਹਿਊਮਨ ਰਾਈਟਸ ਦੇ ਐਂਗਲ ਤੋਂ ਅੱਜ ਦੀ ਆਪਣੀ ਪ੍ਰੈਜੈਂਟੇਸ਼ਨ ਚ ਦਿੱਤਾ ਹੈ, ਉਹ ਲਗਾਤਾਰਤਾ ਨਾਲ ਯੂਨਾਈਟਿਡ ਨੇਸ਼ਨਸ ਦੇ ਹਰ ਫੋਰਮ ਤੇ, ਸਟੇਟ ਡਿਪਾਰਟਮੈਂਟ ਦੇ ਵਿੱਚ, ਅੱਡ-ਅੱਡ ਥਿੰਕ ਟੈਂਕਸ ਦੇ ਵਿੱਚ, ਔਰ ਜਿਸ ਯੂਨੀਵਰਸਿਟੀ ਦੇ ਪੜ੍ਹਾਉਂਦੇ ਨੇ ਯੂਕੇ ਦੇ ਵਿੱਚ, ਉਹ ਇੰਨੇ ਵੱਡੇ ਸਿੱਖੀ ਦੇ ਵਿਆਖਿਆਕਾਰ ਨੇ, ਸਿੱਖ ਥਾਟ ਨੂੰ ਪ੍ਰੈਜ਼ੈਂਟ ਕਰਦੇ ਨੇ। ਤੇ ਮੈਂ ਬਹੁਤ ਵਾਰ ਸੋਚਦਾ ਕਿ ਅਸੀਂ ਤਾਂ ਸਿੱਖ ਹਾਂ, ਸਾਡੇ ਤੇ ਜ਼ਿੰਮੇ ਕੰਮ ਲੱਗਾ ਹੋਇਆ ਹੈ ਕਿ ਭਾਈ ਅਸੀਂ ਸਿੱਖੀ ਦੀ ਗੱਲ ਕਰਨੀ ਹੈ। ਬਾਬਾ ਨਾਨਕ ਕਿੰਨੇ ਮਿਹਰਬਾਨ ਨੇ, ਕਿਹਦੇ ਸਿਰ ਤੇ ਹੱਥ ਰੱਖ ਕੇ ਕੀ ਸੇਵਾ ਲੈ ਰਹੇ। ਤੇ ਇਸ ਗੱਲ ਨੂੰ ਅੱਜ ਦੇ ਕੰਟੈਕਸਟ ਦੇ ਵਿੱਚ ਜਿਵੇਂ ਡਾਕਟਰ ਅਮਰਜੀਤ ਸਿੰਘ ਜੀ ਨੇ ਸਿੱਖਸ ਫਾਰ ਜਸਟਿਸ ਜਿਸ ਨੇ ਰੈਫਰੈਂਡਮ 2021 ਬਿਲਡੀ ਹੈ, ਉਸ ਕੇਸ ਨੂੰ ਪ੍ਰੈਜ਼ੈਂਟ ਕੀਤਾ ਹੈ। ਔਰ ਉਸ ਤੋਂ ਪਹਿਲਾਂ ਵੀਰ ਹਰਦਿਆਲ ਸਿੰਘ ਹੋਰਾਂ ਨੇ, ਜਿਹੜਾ ਯੂਨਾਈਟਿਡ ਸਿੱਖਸ ਨੇ ਪੋਲੈਂਡ ਯੂਕਰੇਨ ਦੇ ਉਸ ਕਾਰਨਰ ਦੇ ਉੱਤੇ ਕੈਂਪ ਲਾਇਆ ਹੋਇਆ, ਜਿੱਥੇ ਪਿਛਲੇ ਲਗਭਗ 47 ਦਿਨ ਇਸ ਵਾਰ ਨੂੰ ਹੋ ਚੁੱਕੇ ਨੇ। 11 ਮਿਲੀਅਨ ਤੋਂ ਜ਼ਿਆਦਾ ਰੈਫਿਊਜੀ, ਜਿਨ੍ਹਾਂ 'ਚ 5 ਮਿਲੀਅਨ ਤੋਂ ਜ਼ਿਆਦਾ ਬੱਚੇ ਨੇ, ਉਹਨਾਂ ਨੇ ਕ੍ਰਾਸ ਕੀਤਾ ਹੈ। ਔਰ ਉਹ ਨਿਸ਼ਾਨ ਸਾਹਿਬ ਜਿੱਥੇ ਲਹਿਰਾ ਰਹੇ ਹੈ, ਮੈਂ BBC ਦਾ ਇੰਟਰਨੈਸ਼ਨਲ ਨਿਊਜ਼ ਸਰਵਿਸ ਦਾ ਇੰਟਰਵਿਊ ਦੇਖ ਰਿਹਾ ਸੀ, ਤੇ ਉਹ ਇੰਟਰਵਿਊ ਕਰ ਰਹੇ ਨੇ ਯੂਨਾਈਟਿਡ ਸਿੱਖਸ ਦੇ ਵਲੰਟੀਅਰ ਨੂੰ। ਕਹਿੰਦੇ ਨੇ ਤੁਸੀਂ ਅਮਰੀਕਾ ਦੇ ਰਹਿਣ ਵਾਲੇ ਹੋ, ਤੁਹਾਡਾ ਇੱਥੇ ਕੀ ਲਾਗਾ ਦੇਗੇ? ਉਹ ਕਹਿ ਰਹੇ ਨੇ ਅਸੀਂ ਘੱਲੂਘਾਰਿਆਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਹੈ, ਅਸੀਂ ਇਸ ਪੀੜ ਨੂੰ ਸਮਝਦੇ ਹਾਂ। ਸਾਡੇ ਗੁਰੂ ਨੇ ਨਿਮਾਣਿਆਂ ਨਿਤਾਣਿਆਂ ਦੇ ਲਈ ਆਵਾਜ਼ ਚੁੱਕੀ ਸੀ। ਸਾਡੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਓ ਪਿਆਰੀ। ਸਾਡੇ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਨੇ, ਸਰਦਾਰੀ ਨਾ ਭਈ ਕਦਾਨੇ, ਤੇਰੀ ਹੀ ਕੋ ਸਰਦਾਰ ਬਣਾऊं तो मैं गोबिंद सिंह नाम पाऊं। ਇਹ ਸਾਡਾ ਫਰਜ਼ ਹੈ, ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਅਸੀਂ ਇਹ ਇਨਸਾਨੀਅਤ ਨੂੰ ਪਰਨਾਈ ਹੋਈ ਕੌਮ ਹੈ। ਅੱਜ ਜਦੋਂ ਅਸੀਂ ਇਹਨਾਂ 323 ਵਰ੍ਹਿਆਂ ਦੇ ਸਫ਼ਰ ਨੂੰ ਦੇਖਦੇ ਹਾਂ, ਇਹ ਠੀਕ ਹੈ, ਮੁਸ਼ਕਲਾਂ ਬਹੁਤ ਨੇ, ਚੈਲੰਜਸ ਬਹੁਤ ਨੇ, ਪਰ ਇਸ ਗੱਲ ਦਾ ਵੀ ਧਿਆਨ ਰਹੇ, ਕੌਡੀਆਂ ਨੂੰ ਤਾਂ ਨਹੀਂ ਸੰਭਾਲਿਆ ਜਾਂਦਾ, ਹੀਰੇ ਨੂੰ ਸੰਭਾਲਿਆ ਜਾਂਦਾ ਹੈ। ਸਿੱਖੀ ਕੀਮਤੀ ਦਾਤ ਹੈ। ਸ਼ਾਇਦ ਸਾਡੇ ਤੋਂ ਬਹੁਤਿਆਂ ਨੂੰ ਇਸ ਦਾ ਇੰਤਰੀਕ ਭਾਵ, ਇਸ ਦੀ ਡੂੰਘਾਈ ਦੀ ਸਮਝ ਨਾ ਹੋਏ, ਪਰ ਸਾਡੇ ਦੁਸ਼ਮਣ ਨੂੰ ਕਦੇ ਕੋਈ ਭੁਲੇਖਾ ਨਹੀਂ ਰਿਹਾ, ਨਾ ਉਹਨਾਂ ਨੂੰ ਭੁਲੇਖਾ ਤੌਜ਼ਕੇ ਜਹਾਂਗੀਰ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਉਹ ਦੋਨੋਂ ਲਫ਼ਜ਼ ਜਦੋਂ ਦੁਕਾਨੇ ਬਾਤਲ ਕਹਿੰਦਾ ਹੈ, ਇੱਕ ਪਾਸੇ ਬਾਤਲ ਹੈ, ਇੱਕ ਪਾਸੇ ਸਚਾਈ ਹੈ, ਝੂਠ ਦੀ ਦੁਕਾਨ। ਤੇ ਜ਼ਾਹਰ ਹੈ ਕਿ ਹਰ ਸਾਮਰਾਜ ਜਿਹੜਾ ਦਿੱਲੀ ਤਖਤ ਤੋਂ ਸ਼ੁਰੂ ਹੁੰਦਾ ਹੈ, ਹਜ਼ਾਰਾਂ ਸਾਲਾਂ ਤੋਂ ਕਦੇ ਇੰਦਰਪ੍ਰਸਥ ਸੀ, ਕਦੇ ਇੰਦਰ ਨਗਰੀ ਸੀ, ਕਦੇ ਦਿੱਲੀ ਸੀ, ਕਦੇ ਦਿੱਲੀ ਸੀ, ਕਦੇ ਨਿਊ ਦਿੱਲੀ ਬਣ ਗਿਆ। ਇਹ ਉਹ ਸੀਟ ਆਫ ਪਾਵਰ ਹੈ ਜਿਹਨੂੰ ਹਮੇਸ਼ਾ ਸੱਚ ਤੋਂ ਡਰ ਲੱਗਦਾ ਹੈ। ਜਹਾਂਗੀਰ ਨੂੰ ਲੱਗਾ ਉਸਨੇ ਆਪਣਾ ਇੱਕ ਸਫ਼ਰ ਬਾਬਰ ਕਿਆ ਨੇ ਸ਼ੁਰੂ ਕੀਤਾ ਹੈ, ਤੇ ਇਧਰ ਬਾਬੇ ਕੇ ਜਿਹਨਾਂ ਦੀ ਟ੍ਰੇਨਿੰਗ ਹੈ ਸਿਰਕਾ ਕਲੀ ਗਲੀ ਕੋਲ ਆਓ, ਉਹ ਸਫ਼ਰ ਸ਼ੁਰੂ ਹੁੰਦਾ ਹੈ। ਤੇ ਫਿਰ ਇਤਿਹਾਸ ਦੇ ਵਿੱਚ ਤਬਦੀਲੀਆਂ ਬਹੁਤ ਵਾਰ ਜੀਓ ਪੋਲਿਟਿਕਸ ਆਪਣੇ ਆਪ ਦੇ ਵਿੱਚ ਚੇਂਜਿੰਗ ਫੈਕਟਰ ਹੁੰਦਾ ਹੈ। ਸਾਨੂੰ
उदास होने की लोड़ नहीं है। जिवें डॉक्टर चीमा ने कहा, बेशक दुनिया के 193 मुल्क ने, साडा कोई मुल्क नहीं है, पर इसके बावजूद आ कोविड-19 का क्राइसिस 2 साल बाद तुहाडे सब दे असीं सानू हो रहे हैं। ये बड़ा नगर कीर्तन जिहड़ा इस इतिहासक मुकाम को कल निकलेगा, बहुत इस वेले उत्साह है। पर इन्हां 2 वरियां दे क्राइसिस देखो, सिक्खी किवें जिन्नियां मुश्किलां आउंदियां ने, द बेस्ट ऑफ द सिक्खी कम्स। कोविड दे चलदे हैं, कोई किसी नूं कह नहीं गया, कोई साडी सेंट्रल अथॉरिटी नहीं सी, कोई अकाल तख्त तो आदेश नहीं आया कि ये करो। जिथे जिथे सिख सी, जिथों सूरज चढ़दे ईस्ट दे विच, जापान दे विच, ते जिथे सूरज इस प्लैनेट ते सेट हुंदा है वैनकूवर दे विच, हर सिख ने सोचा मैं कुछ करना है। तुहाडे गुरुद्वारे शेल्टर बन गए, फूड सेंटर बन गए, बाहर निकले सिख लोग अंदर रुके हुए ने। भारत दे विच लैंडसेट एक तरह की डाटा कलैक्टिंग एजेंसी है, उन्हां दी रिपोर्ट 2 हफ्ते पहले आई है, दुनिया में सब तो ज्यादा मौतां कोविड भारत होईयां ने। 40 तो 45 लाख लोग जिहड़े बिल्कुल उन्होंने डाटा लुकाया है। पर पहली बार ऑक्सफोर्ड की डिक्शनरी ने लफ्ज ऑक्सीजन लंगर देखा है। दूसरा लंगर एक पासे तो लैके दूसरे सिरे तक, एक पासे लोग छड़ के दौड़ रहे हैं अपने रिश्तेदारों, सिख वॉलंटियर 7-7 मंजिला चढ़ रहे हैं, डेड बॉडीज थले ले आ रहे हैं, उन्होंने क्रीमेट कर रहे हैं या दफन कर रहे हैं। ये बाबे नानक का करिश्मा नहीं, 10वें पातशाह का जिहड़ा इकरारनामा है पंथ दे नाल, खालसा मेरो सतगुर पूरा, खालसा मेरो सज्जन सूरा, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बूंदे हो। जिवें समुंदर के पानी बूंदा एक दूसरे को प्रोत ने, इवें मैं खालसे दे विच है। एक करिश्मा नहीं तो होर की सी कि बेस्ट ऑफ द सिटी। कल न्यूजीलैंड की प्राइम मिनिस्टर का मैं बधाई मैसेज खालसा सजना दिवस ते देख रहा सी, वो कह रही है कि न्यूजीलैंड को दस्या सिखा ने ह्यूमैनिटेरियनिज्म की होता है, किवें सिख बाहर निकले ने। ये साडी स्ट्रेंथ है। किसान मोर्चा 13 महीने कामरे डाल रहे, हुकूमत ने क्या कदे कुछ किया कदे कुछ किया, दुनिया ने इनका एंड देखा। वो मोदी जिहदे बारे कहते सी मोदी है वो मुमकिन है, मोदी जहां खड़ा हो गया उसकी धौन चो एक किला कढ़िया ते पंथ ने कढ़े। 19 नवंबर वाले दिन गुरु नानक साहब के प्रकाश पुरब के मौके वो माफी मंगदे ते वो खेती कानून वापस लैण की गल करदे। ये पंथ दी गुरु दी कला नहीं तो होर की है, ये वखरी कहानी है कि जिन्हां दे कोल हुकूमत हुंदी है वो प्रीतिए मीणे मसंद धीर मारिए राम राइए इस किस्म की क्लास को खड़ा करदे। अज भी तुसीं वो 32-34 गोल पग्गां वाले देखे होणगे, मोदी की कचहरी च बैठे, ना किसी का सिरसा है ना कोई तालका है या कल को होर निकल आएगा। ये प्रीतियां और मीणे मसंद धीर मारिए नाल रहे ने, पर दूसरे पासे गुरु की कला जिस दीप सिद्धू नूं ट्रेटर बनाने दे लई सारे कांग्रेस जिन्हां नूं लगदा सी पता नहीं साडी ताकत नाल मोर्चा चल रहा है, एक नूं छड्ड के सब दी जमानतां जब्त होईयां ने। ते एक कला है कि जो गद्दार दा लेवल आया होया सी दुनिया भर दे गुरुद्वारा साहिबान और घरां दे विच भी लोकां ने पिक्चर्स लाई हैं। इस सिੱਖੀ दा थॉट बड़ा पुख्ता है, घबराउण दी लोड़ नहीं है। चैलेंजेस बहुत ने, सिੱਖੀ ना ही चैलेंज है। जे लाइफ केक वॉक हुंदी तुसीं केक ते तुरदे डिगदे रहंदे ते की सवाल हुंदा है। सिख पंथ ने इन्हां 4 सदियां च मुगलिया साम्राज्य की जड़ टुटी, तरह खैबर पार आने वालियां नूं वापस धक्किया जमरौद। कल्ला यही नहीं, बहुत घट जानते हैं कि दखण जदों साडे सिंघां ने ये गुरमता कीता सी कि पंजाब दौलत याही ते सिख खाए दखणी पश्चिमी के बनाया जाए। ये दखण के मराठे 2 साल पंजाब इन्हां दे कंट्रोल दे थल्ले सी। पंजाब दी लोक बोली है, अजे आए मराठे जिन्हां मस्तियां भी पट्टे, उन्हां मराठियां नूं की धक्के सिखां ने कहा उस पानीपत की लड़ाई का बदाली और मराठे भिड़ रहे सी कि दोनों ही दुश्मन ने मर लैण दो इन्हां चों एक नूं। ते फिर तीसरी ताकत ब्रिटिश कॉलोनियल्स जिस धरती ते असीं खलोते हैं, कदे इसे धरती ते अज को सदी तो भी पहला समा पहला करतार सिंह सराभे ने 14-15 साल का गभरू जिहड़ा बरकले दे विच पढ़न आउंदा है, ये छुट्टियां जिहियां उहने
नज़म ਦੀਆਂ ਲਾਈਨਾਂ ਰੱਖੀਆਂ ਸਨ ਕਿ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੱਤਰੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸਾਡੇ ਕੋਲ ਇੰਟਰਨੈਟ ਹੈ, ਟਵਿੱਟਰ ਹੈ, ਫੇਸਬੁੱਕ ਹੈ, ਸੋਸ਼ਲ ਮੀਡੀਆ ਹੈ, ਇੱਥੇ ਤੁਹਾਡੀ ਮਸ਼ੀਨ ਪਈ ਹੈ ਐਨਸਾਈਕਲੋ ਸਟਾਈਲ, ਕਿਵੇਂ ਉਹ ਮੈਸੇਜ ਪਹੁੰਚਾਇਆ। ਕੋਈ ਸੋਚ ਸਕਦਾ ਸੀ ਕਿ ਬ੍ਰਿਟਿਸ਼ ਕਲੋਨੀਅਲ ਜਿਨ੍ਹਾਂ ਦੇ ਰਾਜ ਸੂਰਜ ਡੁੱਬਦਾ ਨਹੀਂ ਹੈ ਕਦੇ ਉਸ ਨੂੰ ਵੀ ਕੋਈ ਡਿਫੀਟ ਕਰ ਸਕਦਾ ਹੈ। ਉਹ ਸਪਿਰਿਟ ਸੀ ਡਿਫਾਇੰਸ ਦੀ। 19 ਸਾਲਾਂ ਦਾ ਸਰਾਭਾ ਫਾਂਸੀ ਤੇ ਚੜ ਜਾਂਦਾ ਹੈ, 23 ਸਾਲਾਂ ਦਾ ਭਗਤ ਸਿੰਘ ਛੂਟ ਜਾਂਦਾ ਹੈ, ਊਧਮ ਸਿੰਘ ਦੀ ਯਤੀਮ ਬੱਚਾ ਜਲਿਆਂਵਾਲੇ ਬਾਗ ਨੂੰ ਦੇਖ ਰਿਹਾ ਹੈ। 21 ਵਰ੍ਹਿਆਂ ਬਾਅਦ ਜਾ ਕੇ ਉਹ ਇੰਗਲੈਂਡ ਦੇ ਵਿੱਚ ਸਜ਼ਾ ਯਾਫਤਾ ਕਰਦਾ ਮਾਈਕਲ ਅਡਵਾਇਰ ਪੰਜਾਬ ਦੇ ਗਵਰਨਰ ਨੂੰ। ਇਹ ਸਿੱਖੀ ਦਾ ਕ੍ਰਿਸ਼ਨ ਹੈ, ਇਸ ਗਦਰੀ ਬਾਬਿਆਂ ਦੇ ਵਰਸਾਏ ਹੋਏ ਇਸ ਗੁਰੂ ਘਰ ਜਿਸ ਕਦੇ ਸੰਤ ਤੇਜਾ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਇਹੋ ਜਿਹੇ ਮਹਾਂਪੁਰਖ ਜਿਹੜੇ ਸੰਤ ਸਿਪਾਹੀ ਸਨ, ਨਿਤਨੇਮੀ ਸਨ। ਅੱਜ ਬਹੁਤ ਵਾਰ ਅਸੀਂ ਕਾਂਗਰੇਟਾਂ ਦੇ ਖਾਤੇ ਉਹਨਾਂ ਨੂੰ ਕਈਆਂ ਨੇ ਪਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤਾਂ ਜੀ ਕਾਂਗਰੇਟ ਦੀ ਲਾਈਨ ਨਹੀਂ ਸੀ। 1917 ਦੇ ਵਿੱਚ ਲੈਨਿਨ ਰਸ਼ੀਆ ਦੇ ਵਿੱਚ ਤਬਦੀਲੀ ਲਿਆਂਦਾ ਔਰ ਉਹਨਾਂ ਨੂੰ ਇਹ ਯਕੀਨ ਸੀ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਰਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਸਾਨੂੰ ਪਾਤਸ਼ਾਹੀ ਗੁਰੂ ਨੇ ਦਿੱਤੀ हुई है। गुरु कबीर पातशाह ने फरमाया हुआ है, इन गरीब सिखन को देव पातशाही, ये याद रखें हमारी बुराई। सतगुरु रहमत करे। गुरु ने पंथ नूं बेकरे नहीं रहन देना। इकरारनामा है। सरदार कपूर सिंह 20वीं सदी के महान सिख फिलोसफर जो उदास भी होंगे सन फिर कहते सी नहीं, गुरु का इकरारनामा है, पंथ खालसा खेती मेरी कौम संभाल करो तस्केरी। अल्टीमेटली दरियाए जमुना को वागा तक इंडिपेंडेंट सॉवरन नेशन खालिस्तान गुरु का खालसा लिबरेट करवाएगा। उस धरती के उत्ते खालसे का खालिस्तान का परचम झूलेगा। पर दुश्मनों को ये मैसेज इस धरती को जरूर जाना चाहिए। बहुत सारा मीडिया जेड़े सिखां दे पैसे दे नाल एस्टैब्लिश होए, आज 300 तो ज्यादा पंजाबी चैनल तुसी आईपी बॉक्स से देखोगे, पर जरा ध्यान नाल देखना कि जदों तुहाडे पंथ दी गल हुंदी है उस विच ऑफ हो जांदे ने, वो लाइव टेलीकास्ट नहीं होंदे। फिर भी जे सिखां नूं इह लगदा है कि जी ये पंजाबी मां बोली दी सेवा, पता नहीं किहड़ी सेवा, ये कलाकारां दा जां बहुतिआं दा भी हाल असीं देखदे हैं, ते इह मैसेज जरूर जाना चाहिए कि खालसा पंथ 35 मिलियन सिख नेशन और खास तौर पर 6 मिलियन सिख डायस्पोरा कौमी घर खालिस्तान के लिए वचनबद्ध है। और इस धरती को 5 बुलंद नारे, क्योंकि अकाल तख्त की ताबे है संत जरनैल सिंह खालसा पिंडां वालियां दे अल्फाज, जिस दिन भारतीय फौज के पैर दरबार साहब की हदूद च पे खालिस्तान की नींह रखी जाएगी। इससे अकाल तख्त के 26 जनवरी 1986 का सरबत खालसा उस वालों थापी 5 मैंबरी पंथक कमेटी, तो उसे 5 मैंबरी पंथक कमेटी वालों 29 अप्रैल 1986 को खालिस्तान का ऐलाननामा साडा स्पष्ट राजसी निशान है। अकाल तख्त का जथेदार बाबरा की जेब चों निकलता है कि किसी ये मैटर नहीं करता है। साडे लिए वही अकाल तख्त है, दिल्ली तख्त को 2 फुट ऊंचा है। जिस अकाल तख्त का पहला हुक्मनामा सी वधिया जवानी, वधिया घोड़ा, वधिया शस्त्र, उस अकाल तख्त को अपने मन की नजर सामने लाओ कि 5 बुलंद नारे। अकाल तख्त को आई आवाज, खालिस्तान खालिस्तान। 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 इसे बिल्कुल चुपड़ी माफी प्रबंध का बहुत बहुत धन्यवाद। वाहिगुरू जी का खालसा, वाहिगुरू। धन्यवादी हाँ जी डॉक्टर अमरजीत सिंह जी होना मैं बेनती करूँगा डॉक्टर अमरजीत सिंह ते टीवी 84 तो अमरवीर सिंह ते नाल ही सिख जूथ तो गुरदेव सिंह कलाकार मिशीगन वाले। सत श्री अकाल।